अस्सलाम वालेकुम लो जी यारो बेलियो मित्रों सज्जनों ते सहेलियों तुसी देख रहे हो एसएमएच पंजाबी। लो जी वड्डी खबर जिहड़ी है ਉਹ आ रही है पिंडी दरबार तो कि सदा आया जनाब डीजे वाले बाबू ਨੂੰ ਕਿ ਆ ਕੇ ਪੇਸ਼ੀ ਕਰੋ ਤੇ ਦੱਸੋ ਕਿ ਇੰਗਲੈਂਡ ਦੇ ਵਿੱਚ ਜਿਹੜਾ ਵਾਕਿਆ ਹੋਇਆ, ਜਿਹੜਾ ਤੁਹਾਨੂੰ ਪਤਾ ਸ਼ਹਿਜ਼ਾਦ ਅਕਬਰ ਸਾਹਿਬ ਦੇ ਨਾਲ ਉਹ ਜੋ ਬੇਗੈਰਤੀ ਔਰ ਬੇਸ਼ਰਮੀ ਕੀਤੀ ਗਈ ਹੈ, ਤਸ਼ੱਦਦ ਕੀਤਾ ਗਿਆ, ਉਹ ਲੈ ਕੇ ਆਓ ਰਿਪੋਰਟ ਤੇ ਦੱਸੋ ਕਿ ਕਿਸ ਬੇਗੈਰਤ ਬੇਸ਼ਰਮ ਦਾ ਆਈਡੀਆ ਸੀ ਹੈ। ਹਾਂ, ਤਾਂ ਕਿ ਉਹਦੀ ਭੈਣ ਦੀ ਸਿਰੀ ਕੀਤੀ ਜਾਏ। ਤੇ ਉਹ ਜਨਾਬ ਸੁਣਿਆ ਕਿ ਪੇਸ਼ ਹੋਏ ਨੇ ਜਾ ਕੇ ਤੇ ਉਹਨਾਂ ਨੇ ਕਿਹਾ ਹਜ਼ੂਰ ਕੀ ਹੋਇਆ ਸਰ ਜੀ ਸਰਕਾਰ। ਉਹ ਕਹਿਣ ਲੱਗੇ ਆ ਤੇ ਲੈਣ ਦੇ ਦੇਣੇ ਪਵਾਤੇ। ਉਹ ਬਈ ਆ ਜਿਹੜਾ ਸੋਚ ਰਹੇ ਸੀਗੇ ਸੀ ਕਿ ਵੀ ਆ ਡਰ ਜਾਣਗੇ, ਡਰ ਇੱਕ ਕਾਇਮ ਹੋ ਜਾਏਗਾ, ਲੋਕ ਖਾਮੋਸ਼ ਹੋ ਜਾਣਗੇ। ਇਹ ਤੇ ਲੱਗਦਾ ਹੈ ਕਿ ਉਹ ਭੂੰਡਾਂ ਦੇ ਛੱਤੇ ਨੂੰ ਅਸੀਂ ਛੇੜ ਦਿੱਤਾ। ਹਾਂ, ਹਰ ਪਾਸਿਓਂ ਜਿਹੜੇ ਨਾ ਹੁਣ ਉਹ ਜਿਹੜੇ ਕੋਈ ਵੈਸੇ ਇਹਤਿਆਤਨ ਵੀ ਖਾਮੋਸ਼ ਸੀਗੇ ਨਾ, ਉਹ ਵੀ ਹੁਣ ਬੋਲਣਾ ਸ਼ੁਰੂ ਕਰਤਾ। ਉਹਨਾਂ ਨੇ ਕਿਹਾ ਜੀ ਇਹ ਕੀ ਹੋਇਆ ਤੇ ਸਿੱਧੀ ਬਦਮਾਸ਼ੀ ਔਰ ਗੁੰਡਾਗਰਦੀ ਸ਼ੁਰੂ ਕਰ ਦਿੱਤੀ ਇਹਨਾਂ ਨੇ। ਔਰ ਜਨਾਬ ਹਰ ਪਾਸਿਓਂ ਹੁਣ ਐਲਾਨਾਤ ਹੋ ਰਹੇ ਨੇ ਪੂਰੇ ਯੂਰਪ ਦੇ ਵਿੱਚ ਕਿ ਵੀ ਹਰ ਸਿਫਾਰਤਖਾਨੇ ਜਿੱਥੇ ਜਿੱਥੇ ਪਾਕਿਸਤਾਨ ਦਾ ਸਿਫਾਰਤਖਾਨਾ ਹੈ ਉਹਦੇ ਬਾਅਦ ਹੋਏਗਾ ਇੱਕ ਭਰਪੂਰ ਇhtਜਾਜ। ਯੂਰਪ ਤੋਂ ਲੈ ਕੇ ਕੈਨੇਡਾ, ਅਮਰੀਕਾ, ਦੁਨੀਆ ਦਾ ਮੁਲਕ ਚੁੱਕ ਲਓ ਤੁਸੀਂ, ਉੱਥੇ ਜਨਾਬ ਹੁਣ ਐਲਾਨ ਹੋ ਰਹੇ ਨੇ ਕਿ ਬੜੇ ਬੜੇ ਇਜਤਮਾਤ ਇhtਜਾਜ ਕੀਤੇ ਜਾਣਗੇ। ਕਿਉਂਕਿ ਆ ਵਾਕਿਆ ਜਿਹੜਾ ਸ਼ਹਿਜ਼ਾਦ ਅਕਬਰ ਸਾਹਿਬ ਨਾਲ ਹੋਇਆ ਕਿ ਉਹਨਾਂ ਨੂੰ ਜ਼ਖਮੀ ਕੀਤਾ ਗਿਆ, ਉਹ ਇਸ ਵਜ੍ਹਾ ਤੋਂ ਕਿ ਉਹ ਉੱਥੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਸਨ। ਲੰਡਨ ਦੇ ਆਪਣਾ ਐਮਬੈਸੀ ਦੇ ਬਾਹਰ, ਪਾਕਿਸਤਾਨੀ ਐਮਬੈਸੀ ਦੇ ਬਾਹਰ ਜਿਹੜਾ ਪ੍ਰੋਟੈਸਟ ਹੋ ਰਿਹਾ ਸੀ, ਉਹਦੇ ਬਾਅਦ ਜਿਹੜੀ ਉਹਨਾਂ ਨੇ ਸਪੀਚ ਕੀਤੀ ਹੈ, ਉਹ ਸਪੀਚ ਦੇ ਵਿੱਚ ਉਹਨਾਂ ਨੇ ਜਿਹੜੀ ਕੁੰਡੀ ਖੜਕਾਈ ਇਹਨਾਂ ਦੀ, ਓਏ ਹੋਏ ਮੈਂ ਕਹਿੰਦਾ ਤਬਾਹੀਆਂ ਪਲੱਸ ਬਰਬਾਦੀਆਂ ਫੇਰ ਕਰਾ ਦਿੱਤੀਆਂ। ਜਿੱਥੇ ਉਹਨਾਂ ਨੇ ਕਿਹਾ ਕਿ ਭਾਈ ਆ ਸੋਚਦਾ ਕਿ ਆ ਸਾਨੂੰ ਡਰਾ ਲੇਗਾ, ਉਹ ਬਈ ਇਹ ਆਪ ਡਰਿਆ ਫਿਰਦਾ, ਇਹ ਰਾਤੀ ਸੌਣ ਲੱਗੇ ਵੀ ਜਿਹੜਾ ਨਾ ਬੁਲਟ ਪ੍ਰੂਫ ਜੈਕਟ ਪਾ ਕੇ ਸੌਂਦਾ। ਇਹ ਹੁਣ ਉਹਨਾਂ ਨੇ ਪੁੱਛਿਆ ਉਹਨੂੰ ਡੀਜੇ ਨੂੰ ਕਿ ਬਈ ਆ ਕੌਣ ਹੈ ਮੁਖਬਰ ਸਾਡੇ ਅੰਦਰ ਜਿਹੜਾ ਕਿ ਸ਼ਹਿਜ਼ਾਦ ਅਕਬਰ ਨੂੰ ਆ ਵੀ ਦੱਸਦਾ ਕਿ ਮੈਂ ਜੈਕਟ ਪਾ ਕੇ ਸੌਂਦਾ ਵਾ। ਚਲੋ ਵੈਸੇ ਹੀ ਮੈਂ ਬਾਹਰ ਜਾਣਾ ਵਾ ਜੈਕਟ ਪਾ ਕੇ, ਉਹ ਤੇ ਤਸਵੀਰਾਂ 'ਚ ਨਜ਼ਰ ਆ ਜਾਂਦਾ ਕਿ ਬਈ ਇਹ ਜੈਕਟ ਪਾਈ ਹੋਈ ਥੱਲੇ ਵਰਦੀ ਦੇ ਥੱਲੇ ਜੈਕਟ ਪਾਈ ਹੋਈ ਆ। ਇੰਨਾ ਖੌਫ, ਇੰਨਾ ਡਰ ਆ, ਲੇਕਿਨ ਰਾਤ ਨੂੰ ਸੌਣ ਲੱਗੇ ਜਿਹੜਾ ਉਹ ਵੀ ਮੈਂ ਜੈਕਟ ਪਾਉਣਾ ਵਾ। ਆਹ ਕਿਹਨੇ ਦੱਸਿਆ? ਆਹ ਬੰਦਾ ਫੜੋ। ਤੇ ਡੀਜੇ ਵਾਲੇ ਨੇ ਕਿਹਾ ਕਿ ਆਹ ਹੁਣ ਤੁਸੀਂ ਦੇਖੋ, ਕਿਉਂਕਿ ਤੁਸੀਂ ਆਪਣੇ ਘਰ 'ਚ ਸੌਂਦੇ ਹੋ। ਹਾਂ, ਕਿਹੜਾ ਜਾਤੀ ਮਰਦ ਜਾ ਕੇ ਸੌਂਦੇ ਹੋ। ਜਿਹੜਾ ਅਸੀਂ ਉਹਨਾਂ ਕੋਲ ਇਨਵੈਸਟੀਗੇਸ਼ਨ ਕਰੀਏ, ਹਾਂ ਬਈ ਜਾ ਕੇ ਮਾਈ ਨੂੰ ਪੁੱਛੀਏ ਕਿ ਵੀ ਕੌਣ ਇਹ ਖਬਰਾਂ ਲੀਕ ਕਰ ਰਿਹਾ ਇੱਥੋਂ। ਹਾਂ ਬਈ ਮਾਈ ਨੂੰ ਪਤਾ ਹੋਣਾ। ਬਾਬਾ ਜੀ ਕਹਿੰਦੇ ਮਾਈ ਨੂੰ ਕਿੱਦਾਂ ਪਤਾ ਹੋ ਸਕਦਾ? ਮੈਂ ਬਾਬਾ ਜੀ ਅਗਰ ਜਾਤੀ ਉਮਰਾਂ ਦੇ ਵਿੱਚ ਕੋਈ ਰਾਤ ਗੁਜ਼ਾਰੀ ਹੋਏ ਤਾਂ ਡੈਫੀਨੇਟਲੀ ਪਤਾ ਹੁੰਦਾ ਕਿ ਵੀ ਜੈਕਟ ਪਾ ਕੇ ਆਏ। ਹਾਂ ਬਾਬਾ ਜੀ ਕਹਿੰਦੇ ਹਾਂ ਫੇਰ ਵੀ ਸਮਝ ਲੱਗਦੀ ਆ। ਤੇ ਉਹ ਕਹਿਣ ਲੱਗਾ ਕਿ ਭਾਈ ਜੀ ਤੁਸੀਂ ਆਪਣੇ ਘਰ ਜਾ ਕੇ ਪੁੱਛੋ, ਹਾਂ ਇਹ ਘਰ ਦੇ ਮਾਮਲਾਤ ਨੇ, ਇਹ ਸਾਡੇ ਨਾਲ ਡਿਸਕਸ ਨਾ ਕਰੋ। ਹਾਂ ਕਿ ਕਿਹਨੇ ਦੱਸਿਆ ਕਿਹਨੇ ਨਹੀਂ, ਸਾਨੂੰ ਕੀ ਪਤਾ? ਤੇ ਸਾਨੂੰ ਵੀ ਨਹੀਂ ਪਤਾ ਸੀ, ਸਾਨੂੰ ਵੀ ਹੁਣ ਪਤਾ ਲੱਗਿਆ। ਸੌਣ ਤੋਂ ਪਹਿਲੇ ਵੀ ਬੁਲਟ ਪ੍ਰੂਫ ਜੈਕਟ ਪਾ ਕੇ ਸੌਂਦਾ ਔਰ ਇੱਕ ਬੰਦਾ ਬਾਹਰ ਖੜਾ ਕਰਦਾ ਦਰਬਾਨ ਕਿ ਵੀ ਕੁਛ ਹੋਣਾ ਚਾਹੀਦਾ। ਲੇਕਿਨ ਪ੍ਰੋਬਲਮ ਹੈ ਕਿ ਦੇਖੋ ਆ ਜਿਹੜੀਆਂ ਪਾਬੰਦੀਆਂ ਚੀਜ਼ਾਂ ਆ ਜਿਹੜੇ ਇਨਸਾਨਾਂ ਨੂੰ ਤਾਂ ਰੋਕ ਸਕਦੀਆਂ, ਠੀਕ ਆ, ਆ ਬੁਲਟ ਪ੍ਰੂਫ ਜੈਕਟ ਗੋਲੀ ਨੂੰ ਰੋਕ ਲੈਂਦੀ ਆ। ਬਾਹਰ ਕੋਈ ਜਿਹੜਾ ਗਾਰਡ ਖੜਾ ਹੋਏ ਉਹ ਕਿਸੇ ਅਨਨੋਨ ਬੰਦੇ ਨੂੰ ਅੰਦਰ ਜਾਣ ਤੋਂ ਰੋਕ ਸਕਦਾ। ਲੇਕਿਨ ਜਿਹੜੀ ਸ਼ਾਇਦ ਨਜ਼ਰ ਹੀ ਨਾ ਆਏ ਉਹ ਆ ਕੇ ਵੱਜੇ, ਹਾਂ ਤੇ ਫਿਰ ਉਹਦਾ ਜਿਹੜਾ ਨਾ ਕੀ ਭਰੋਸਾ। ਬਾਬਾ ਜੀ ਕਹਿੰਦੇ ਯਾਰ ਕਿਹੜੀ ਚੀਜ਼ ਹੈ ਜਿਹੜੀ ਆ ਕੇ ਵੱਜੇ? ਮੈਂ ਕਿਹਾ ਬਾਬਾ ਜੀ ਮੌਤ ਦਾ ਫਰਿਸ਼ਤਾ। ਹਾਂ ਉਹਨੂੰ ਤਾਂ ਨਹੀਂ ਦੇਖ ਉਹਨੂੰ ਕੀ ਲੱਗਿਆ ਬੁਲਟ ਪ੍ਰੂਫ ਪਾਈ ਹੈ ਕਿ ਨਹੀਂ ਪਾਈ? ਉਹਨੂੰ ਕੀ ਲੱਗਿਆ ਬਾਹਰ ਦਰਬਾਨ ਖੜਾ ਕਿ ਨਹੀਂ ਖੜਾ? ਉਹਨਾਂ ਦਾ ਜਾਂਦੇ ਹੀ ਕੱਢ ਨਹੀਂ ਜਾਣ ਜਦੋਂ ਆ ਗਿਆ ਟਾਈਮ। ਹਾਂ ਤੇ ਬਈ ਆ ਵੀ ਤਾਂ ਦੇਖੋ ਨਾ ਚੀਜ਼ਾਂ। ਉਹ ਖੈਰ ਉਹ ਡੀਜੇ ਵਾਲੇ ਨੂੰ ਕਿਹਾ ਕਿ ਜੀ ਆ ਸਾਨੂੰ ਕੋਈ ਨਹੀਂ, ਸਾਡਾ ਜ਼ਿੰਮਾ ਉਸ ਪਾਸ ਆ। ਲੇਕਿਨ ਹਾਂ ਇਹ ਜਿਸਨੇ ਬੇਗੈਰਤੀ ਸ਼ੁਰੂ ਕਰਵਾਈ ਆ, ਜਿਸ ਬੰਦੇ ਨੇ ਆ ਦੇਖੋ ਬਾਹਰ ਦੇ ਮੁਲਕਾਂ ਦੇ ਵਿੱਚ, ਚਲੋ ਪਾਕਿਸਤਾਨ ਦੇ ਵਿੱਚ ਸਾਨੂੰ ਪਤਾ ਸੀ ਕਿ ਡਾਲੇ ਭੇਜਦੇ, ਬੰਦਾ ਚਕਾਉਂਦੇ, ਇੱਟਾਂ ਲਗਾਉਂਦੇ, ਜੋ ਵੀ ਕਰਦੇ, ਬਈ ਉਹਨਾਂ ਦਾ ਕੋਈ ਪੁਰਸਾਨੇ ਹਾਲ ਨਹੀਂ। ਲੇਕਿਨ ਦੂਜੇ ਮਮਾਲਿਕ 'ਚ ਜਾ ਕੇ ਇੱਦਾਂ ਦਾ ਕੰਮ ਕਰਨਾ ਹੈ ਬਹੁਤ ਔਖਾ। ਪੂਰੇ ਲੰਡਨ 'ਚ ਖੱਪ ਪੈ ਗਈ ਹੈ, ਯੂਕੇ ਦੇ ਵਿੱਚ ਲੋਕ ਆਵਾਜ਼ਾਂ ਚੁੱਕ ਰਿਹਾ।
ਆ ਤੁਸੀਂ ਦੇਖੋਗੇ ਕਿ ਇਹ ਮਾਮਲਾ ਹੁਣ ਬਹੁਤ ਵੱਡਾ ਹੋ ਜਾਣਾ, ਬਹੁਤ ਵੱਡਾ। ਇਹ ਇਹਨਾਂ ਨੇ ਗਲਤੀ ਕਰ ਦਿੱਤੀ ਆ ਇਹ ਕੰਮ ਕਰਕੇ। ਯਕੀਨ ਕਰੋ ਹੁਣ ਹਰ ਸਿਫਾਰਤਖਾਨੇ ਦੇ ਬਾਹਰ ਜਾ ਕੇ ਜਿਹੜਾ ਨਾ ਇhtਜਾਜ ਸ਼ੁਰੂ ਹੋਣ। 30 ਦਸੰਬਰ ਦੀ ਡੇਟ ਆ ਗਈ ਹੈ ਜਨਾਬ, ਐਮਬੈਸੀ ਦੇ ਬਾਹਰ ਫਿਰ ਇhtਜਾਜ। ਹੋ ਤੁਸੀਂ ਦੇਖ ਲੈਣਾ ਐਤਕੀ ਬਹੁਤ ਵੱਡਾ ਇhtਜਾਜ ਹੋਣਾ, ਹਰ ਜਗ੍ਹਾ ਤੇ ਲੋਕਾਂ ਨੇ ਨਿਕਲਣਾ, ਕਿਉਂਕਿ ਇਹ ਤੇ ਇਹ ਸਮਝਦੇ ਸੀ ਕਿ ਵੀ ਇਹ ਡਰ ਜਾਵੇਗੀ। ਡਰ ਲੋਕ ਹੁਣ ਆਪਣਾ ਡਰ ਲਾ ਚੁੱਕਿਆ, ਖੌਫ ਲਾ ਚੁੱਕਿਆ, ਔਰ ਬਾਹਰ ਆ ਕੇ ਉੱਥੇ ਇhtਜਾਜ ਕਰਨਗੇ ਔਰ ਇਹਨਾਂ ਦੀ ਢੋਲਕੀ ਵਜਾਣਗੇ ਔਰ ਦੇ ਦਨਾਦਨ ਦੇ ਵਜਾਣਗੇ। ਫਿਰ ਇਹ ਪਿੱਟਦੇ ਨੇ ਬਈ ਐਸੇ ਲਈ ਉਹ ਕਹਿੰਦੇ ਨੇ ਕਿ ਡਫਰਜ਼ ਨੇ, ਇਹ ਕਰਨ ਤੋਂ ਪਹਿਲੇ ਸੋਚਦੇ ਨਹੀਂ ਕਿ ਯਾਰ ਅਸੀਂ ਕੀ ਕਰਨ ਜਾ ਰਹੇ ਹਾਂ, ਮੇਰਾ ਮਤਲਬ ਹੈ ਕੀ ਹਿਸਾਬ ਕਿਤਾਬ। ਤੇ ਬਾਬਾ ਜੀ ਕਹਿੰਦੇ ਚਲੋ ਉਹ ਤੇ ਗੱਲ ਹੋ ਗਈ ਠੀਕ, ਲੇਕਿਨ ਉਹ ਗੱਲ ਤੇ ਥੋੜੀ ਜਿਹੀ ਹੋਰ ਰੋਸ਼ਨੀ ਪਾਓ। ਮੈਂ ਕਿਹਾ ਬਾਬਾ ਜੀ ਕਿਹੜੀ? ਬਾਬਾ ਜੀ ਕਹਿੰਦੇ ਉਹ ਜਾਤੀ ਉਮਰ ਚ ਸੌਣ ਵਾਲੀ। ਮੈਂ ਬਾਬਾ ਜੀ ਉਹ ਤੁਸੀਂ ਰੋਸ਼ਨੀ ਪਾਓ ਯਾਰ, ਮੈਂ ਹੁਣ ਕੀ ਰੋਸ਼ਨੀ ਪਾਵਾਂ? ਏਦਾਂ ਦੀ ਗੰਦੀਆਂ ਗੱਲਾਂ ਤੇ ਮੈਂ ਰੋਸ਼ਨੀ ਨਹੀਂ ਪਾ ਸਕਦਾ। ਬਾਬਾ ਜੀ ਕਹਿੰਦੇ ਤੂੰ ਮੈਨੂੰ ਗੰਦਾ ਸਮਝਦਾ ਤੇ ਮੈਂ ਰੋਸ਼ਨੀ ਪਾਵਾਂ ਚੀਜ਼ਾਂ ਉੱਤੇ? ਮੈਂ ਕਿਹਾ ਬਾਬਾ ਜੀ ਤੁਸੀਂ ਕਰਦੇ ਰਹਿੰਦੇ ਨਾ ਏਦਾਂ ਦੇ ਗੰਦੇ ਕੰਮ, ਤੁਸੀਂ ਦੱਸੋ ਅੱਗੇ ਕੀ? ਬਾਬਾ ਜੀ ਕਹਿੰਦੇ ਯਾਰ ਮੈਂ ਹਰ ਕਿਸੇ ਨੇ ਥੋੜੀ ਜਿਹੜਾ ਡੱਡੂਣਾ ਤੇ ਮੈਂ ਕਰ ਲੈਣਾ ਕੋਈ ਹਿਸਾਬ ਕਿਤਾਬ ਲਾ ਕੇ, ਲੇਕਿਨ ਆਹ ਜਿਹੜਾ ਨਾ ਕੰਮ, ਹਾਂ ਇਹਦੀ ਖਬਰ ਜਿਹੜੀ ਨਾ ਲੈਣੀ ਪੈਣੀ ਕਿ ਕੀ ਹਿਸਾਬ ਕਿਤਾਬ ਆ। ਬਹਰਹਾਲ ਉਹ ਮਾਈ ਜਿਹੜੀ ਆ, ਮਾਈ ਪੰਜਾਬ ਵਾਲੀ, ਮਾਈ ਤੰਦੂਰ ਵਾਲੀ, ਮਾਈ ਜਰਨੈਲੀ ਟਿੱਕਿਆਂ ਵਾਲੀ, ਮਾਈ ਕਤਰੀ ਕਬਾਬਾਂ ਵਾਲੀ ਔਰ ਮਾਈ ਲਾਹੌਰ ਦਾ ਪਾਣੀ ਕੱਢਣ ਵਾਲੀ ਜਿਹੜੀ ਆ ਉਹ ਵੀ ਪਰੇਸ਼ਾਨ ਹੋਈ ਫਿਰਦੀ ਹੈ। ਹਾਂ ਉਹਨੇ ਜਿਹੜਾ ਨਾ ਉਹਦਾ ਪ੍ਰੋਬਲਮ ਪੈ ਗਿਆ ਕੋਈ, ਉਹ ਜਿਹੜੀ ਆਪਣਾ ਉਹ ਨਹੀਂ ਉੱਥੇ ਲਾਹੌਰ ਹਾਈ ਕੋਰਟ ਦੀ ਚੀਫ ਜਸਟਿਸ ਜਿਹੜੀ ਲੱਗੀ ਹੋਈ ਆ, ਹਾਂ ਪਤਾ ਨਹੀਂ ਕੀ ਨਾਂ ਦਾ, ਉਹ ਵੀ ਹੈ ਇਹਨਾਂ ਦੀ, ਬਲਕਿ ਇਹਨਾਂ ਦਾ ਬੜਾ ਪਿਆਰ ਮੁਹੱਬਤ ਜਾ ਕੇ ਇਹਨੇ ਇਸਤਗਵਾਰ ਕੀਤਾ। ਉਹਨਾਂ ਦੀ ਕੋਈ ਕੁੰਡੀ ਫਸ ਗਈ, ਮਤਲਬ ਹੈ ਕਿ ਕੰਪਨੀ ਦੀ ਤੇ ਇਹਨਾਂ ਦੀ, ਹਾਲਾਂਕਿ ਉਹਨਾਂ ਦੀ ਕੀ ਤੁਹਾਨੂੰ ਪਤਾ ਹੀ ਆ ਕਿ ਯਾਰ ਜੱਜਾਂ ਦੀ ਇੱਥੇ ਕੀ ਔਕਾਤ ਆ, ਕਿਸ ਤਰ੍ਹਾਂ ਮੇਰਾ ਮਤਲਬ ਜੱਜ ਲਾਏ ਇੱਥੇ, ਕਿਸ ਤਰ੍ਹਾਂ ਬੇੜੇ ਗਰਕ ਕੀਤੇ ਇਹਨਾਂ ਨੇ। ਤੇ ਜੱਜ ਦਾ ਇਖਤਲਾਫ ਤੇ ਨਹੀਂ ਹੋ ਸਕਦਾ। ਅਸੀਂ ਏਦਾਂ ਹੀ ਕਹਾਂਗੇ ਕਿ ਬਈ ਇਖਤਲਾਫ ਕੋਈ ਪੈਦਾ ਹੋਇਆ ਕੰਪਨੀ ਦਾ ਤੇ ਪੰਜਾਬ ਹੁਕੂਮਤ ਦਾ। ਹੁਣ ਉਹ ਕਹਿ ਰਹੇ ਆ ਕਿ ਵੀ ਇਹਨਾਂ ਨੇ ਕੋਈ ਕਾਨੂੰਨ ਸਾਜ਼ੀ ਕੀਤੀ, ਉਹ ਕਹਿੰਦੀ ਕਿ ਗਲਤ ਕਾਨੂੰਨ ਸਾਜ਼ੀ ਹੈ, ਇਦਾਂ ਦਾ ਕੋਈ ਸਿਸਟਮ ਆ। ਉਹ ਹੁਣ ਮਾਈ ਕਹਿੰਦੀ ਕਿ ਨਹੀਂ ਮੈਨੂੰ ਕਿਹੜਾ ਰੋਕ ਸਕਦਾ, ਮੇਰੇ ਨਾਲ ਆ, ਮੇਰਾ ਮਤਲਬ ਹੈ ਕਿ ਉਹ ਖੜਾ ਬੁਲਟ ਪ੍ਰੂਫ ਵਾਲਾ, ਬੁਲਟ ਪ੍ਰੂਫ ਮਾਊਂਟ, ਮੈਨੂੰ ਯਾਦ ਆ ਗਈ ਫਿਲਮ ਆਈ ਬੁਲਟ ਪ੍ਰੂਫ ਮਾਊਂਟ, ਉਹ ਆਪਣਾ ਉਹਨੂੰ ਗੋਲੀਆਂ ਨੂੰ ਅਸਰ ਨਹੀਂ ਕਰਦੀਆਂ। ਬਾਬੇ ਕਹਿੰਦੇ ਪਰ ਆ ਰਹੇ ਇਹਨੂੰ ਅਸਰ ਕਰਨਗੀਆਂ, ਇਸ ਕਰਕੇ ਨੇ ਪਾਈ ਹੋਈ ਹੈ ਹਰ ਵੇਲੇ ਬੁਲਟ ਪ੍ਰੂਫ। ਹਾਂ ਤੇ ਉਹ ਬੁਲਟ ਪ੍ਰੂਫ ਮਾਊਂਟ, ਉਹ ਕਹਿੰਦੀ ਮੇਰੇ ਨਾਲ ਖੜਾ, ਮੈਨੂੰ ਇੱਥੇ ਮੇਰਾ ਮਤਲਬ ਕਾਹਦੀ ਹੈ, ਉਹ ਕਹਿੰਦੀ ਤੁਸੀਂ ਆਪਣੇ ਕਿਬਲੇ ਕੁਬਲੇ ਦੁਰਸਤ ਕਰੋ ਤੇ ਲੈਣ ਹਾਜ਼ਰ ਹੋਵੋ, ਇਹ ਮੈਂ ਬਰਦਾਸ਼ਤ ਨਹੀਂ ਕਰਾਂਗੀ। ਹਾਲਾਂਕਿ ਮਾਈ ਆਪ 47 ਤੇ ਬੈਠੀ, ਤਾਂ ਮਾਈ ਨੇ ਹੁਣ ਆਪਣੀ ਜਿਹੜੀ ਹੈ ਨਾ ਖਾਸ ਉਹ ਛੱਡੀ ਆ। ਬਾਬਾ ਜੀ ਕਹਿੰਦੇ ਕੀ ਛੱਡ ਦਿੱਤੀ ਮਾਈ ਨੇ? ਮੈਂ ਕਿਹਾ ਬਾਬਾ ਜੀ ਉਹ ਸ਼ੁੱਧ ਨਹੀਂ, ਉਹ ਜਿਹੜੀ ਪੋਲੇ ਜਿਹੇ ਵਾਲੀ ਰੱਖੀ ਹੋਈ ਆ, ਇਦਾਂ ਦੀਆਂ ਮੁਲਾਜ਼ਮਾਂ ਔਰ ਇਦਾਂ ਦੀਆਂ ਚੀਜ਼ਾਂ ਮਾਈ ਨੇ ਰੱਖੀਆਂ ਹੁੰਦੀਆਂ ਇਸੇ ਕਰਕੇ, ਇਸੇ ਦਿਨ ਵਾਸਤੇ ਕਿ ਇਹਨੂੰ ਛੱਡ ਦਿੱਤਾ ਜਾਏ। ਉਹ ਪੋਲੀ ਛੱਡ ਦਿੱਤੀ ਉਹਨੇ, ਉਹ ਚੀਫ ਜਸਟਿਸ ਤੇ। ਉਹ ਹੁਣ ਪੋਲੀ ਜਿਹੜੀ ਹੈ ਨਾ ਉਹ ਆਪਣਾ ਹਿਸਾਬ ਕਿਤਾਬ ਲਾ ਕੇ ਨਾ ਉਹ ਕੋਈ ਸਮਝਾਉਣ ਦੀ ਕੋਸ਼ਿਸ਼ ਕਰ ਰਹੀ ਆ। ਉਹ ਜਿਹੜੀ ਚੀਫ ਜਸटिस है लाहौर की, ਉਹਨੂੰ ਕੀ ਸਮਝਾਉਣ ਦੀ ਕੋਸ਼ਿਸ਼ ਕਰੀ? ਉਹ ਕਹਿ ਰਹੀ ਆ इस सूबे में क्या पॉलिसी होगी और पॉलिसियां कैसे बनेगी, इसका इख्तियार सिर्फ सूबे की चीफ एग्जैक्टिव है। ਉਹੀ सूबे की चीफ एग्जैक्टिव ਜਿਹੜੀ ਫਾਰਮ 47 ਤੇ ਬੈਠੀ। ਬਈ ਅੱਜ ਉਹ ਜਿਹੜੀ ਚੀਫ ਜਸਟਿਸ ਆ ਉੱਥੇ ਲਾਹੌਰ ਹਾਈ ਕੋਰਟ ਦੀ, ਉਹ ਅਗਰ ਐਲਾਨ ਕਰਦੇ ਕਿ ਵੀ ਮਾਈ ਦੇ ਹਲਕੇ ਦਾ ਫਾਰਮ 45 ਖੋਲ ਦਿਓ, ਕਿੱਥੇ ਮਾਈ ਕਿੱਥੇ ਜਾਏਗੀ ਮੈਨੂੰ ਦੱਸੋ? ਬਈ ਉਹ ਕਰ ਸਕਦੀ ਹੈ ਨਾ, ਉਹ ਬਈ ਆ ਇਦਾਂ ਦੀ ਹੁਣ ਲੜਕਾਰ ਉਹਨੂੰ ਕਹਿ ਰਹੀ ਕਿ ਚੀਫ ਐਗਜ਼ੈਕਟਿਵ ਦਾ ਇਖਤਿਆਰ। ਉਹ ਬਈ ਉਹ ਚੀਫ ਐਗਜ਼ੈਕਟਿਵ ਹਾਰੀ ਹੋਈ ਆ, ਉਹਨੂੰ ਬੰਦੂਕ ਦੇ ਜ਼ੋਰ ਤੇ ਚੁੱਕ ਕੇ ਬਿਠਾਇਆ ਹੋਇਆ। ਬਾਬਾ ਜੀ ਕਹਿੰਦੇ ਬੰਦੂਕ ਦੇ ਜ਼ੋਰ ਤੇ ਨਹੀਂ, ਉਹਨੂੰ ਬੰਦੂਕ ਤੇ ਬਿਠਾਇਆ ਹੋਇਆ। ਮੈਂ ਬਾਬਾ ਜੀ ਕਿਹਦੀ ਬੰਦੂਕ? ਬਾਬਾ ਜੀ ਕਹਿੰਦੇ ਉਹੀ ਉਹਦੀ ਜਿਹੜਾ ਜਾਤੀ ਅਮਰਾ ਜਾ ਕੇ ਸਾਂਦਾ। ਮੈਂ ਬਾਬਾ ਜੀ ਕਮਰੇ 'ਚ ਕਿ ਗੈਰੇਜ 'ਚ? ਬਾਬਾ ਜੀ ਕਹਿੰਦੇ ਗੈਰੇਜ ਵਾਲਾ ਕੰਮ ਤਾਂ ਹੋਰ, ਇਹ ਕਮਰੇ ਵਾਲੇ ਕੰਮ जो भी है। तो आ कहती जी सूबाई असैम्बली के पास है, सूबाई असैम्बली वही सारी फार्म 47 ते बैठी हुई। भाई टोटल 17 सीटां तुहाडियां, 17 सीटां भी पता नहीं बहुत ज्यादा ही है, इन्हें को 7-8 शायद हो, खैर टोटल नहीं वा। तो गल कर रही जी असैम्बली का इख्तियार है, सूबे की पॉलिसी आम आदमी के लिए बनती है। हाँ बड़ी आम आदमी के लिए बनती भी, आज जिदा होनी आम आदमी ऐसे सारे काम हो रहे हैं, अब पीआईए चुके भी काम आदमी नहीं देती। ਹੁਣ ਮੁਲਕ ਜਿਹੜੇ ਨਾ ਉਹ ਇਦਾਂ ਚੱਲਣਗੇ ਕਿ ਬਈ ਆ ਮੈਂ ਦੇਖ ਰਿਹਾ ਸੀ ਕਿ AI ਵਾਲੇ ਜਿਹੜੇ ਨਾ, ਇੱਕ ਤੇ AI ਯਕੀਨ ਕਰੋ ਉਹਨਾਂ ਨੇ ਵਕਤ ਪਾਇਆ ਪਿਆ ਵਾ ਪੂਰੇ ਸੋਸ਼ਲ ਮੀਡੀਆ ਤੇ। ਹੁਣ ਸਮਝ ਨਹੀਂ ਆਉਂਦੀ, ਕੋਈ ਚੀਜ਼ ਚੁੱਕ ਕੇ ਦੇਖੋ ਇਦਾਂ ਲੱਗਦਾ ਕਿ ਓਰੀਜਨਲ ਆ,
ਥੋੜਾ ਹੋਰ ਡਿਟੇਲ ਚ ਜਾਓ ਉਹਦੀ ਤੇ ਪਤਾ ਲੱਗਦਾ ਕਿ AI ਆ ਯਾਰ। ਇੰਨੀ ਮੇਰਾ ਮਤਲਬ ਕਿ ਧਮਾਲ ਪਈ ਹੋਈ ਆ ਉੱਥੇ। ਉਹਨਾਂ ਨੇ ਹੁਣ ਜਨਾਬ ਉੱਥੇ ਕੋਈ ਜਿਹੜੀ ਨਾ ਵੀਡੀਓ ਲਾਈ ਕਿਸੇ AI ਵਾਲੇ ਨੇ, ਉੱਥੇ ਦਿਖਾਇਆ ਗਿਆ ਕਿ ਵੀ ਜਿੱਦਾਂ 23 ਸਤੰਬਰ ਨੂੰ ਹੁੰਦੀ ਪਰੇਡ, 23 ਮਾਰਚ ਨੂੰ ਹੁੰਦੀ, 23 ਮਾਰਚ ਨੂੰ 23 ਮਾਰਚ ਨੂੰ ਹੁੰਦੀ ਹੈ, 6 ਸਤੰਬਰ ਨੂੰ ਹੁੰਦੀ ਤੇ 23 ਮਾਰਚ ਜਿਹੜੀ ਹੁੰਦੀ ਆ ਆਪਣਾ ਪਰੇਡ, ਉਹਦੇ ਦੇ ਵਿੱਚ ਹੁਣ ਆ ਜਿਹੜੀ ਆਉਣ ਵਾਲੀ ਪਰੇਡ ਆ ਉਹਦਾ ਮੰਜ਼ਰ ਪੇਸ਼ ਕੀਤਾ ਗਿਆ ਕਿ ਵੀ ਉੱਥੇ ਹੁਣ ਕੀ ਸ਼ੋਅ ਹੋਏਗਾ। ਹਾਂ, ਪਹਿਲੇ ਤਾਂ ਹੁੰਦੀ ਮਿਜ਼ਾਈਲ ਜਾ ਰਹੇ ਆ ਬਈ, ਟੈਂਕ ਉਹਦੇ ਤੇ ਦਿਖਾਏ ਜਾ ਰਹੇ, ਹੋਰ ਬਾਕੀ ਚੀਜ਼ਾਂ ਇਦਾਂ ਦੀਆਂ ਜੰਗੀ ਸਾਜ਼ੋ ਸਮਾਨ ਜਿਹੜਾ ਉਹ ਦਿਖਾਇਆ ਜਾ ਰਿਹਾ। ਲੇਕਿਨ ਉਹ ਥੋੜਾ ਬਦਲ ਗਿਆ। ਉਹਨੇ ਕੀ ਦਿਖਾਇਆ ਉਹਦੇ ਚ AI ਵੀਡੀਓ ਦੇ ਵਿੱਚ ਆਪਣਾ ਬਣਾ ਕੇ ਉਹਨੇ ਦਿਖਾਇਆ, ਤੇ ਉਹਦੇ ਚ ਜਨਾਬ ਇਹਨਾਂ ਦੀਆਂ ਜਿਹੜੀ ਆਪਣਾ ਫੌਜੀਆਂ ਦੀ ਪ੍ਰੋਡਕਟ ਨਹੀਂ ਹੁੰਦਾ ਬਿਜ਼ਨਸ ਜਿਹੜੇ ਇਹਨਾਂ ਦੀ ਆ, DHA ਜਾ ਰਿਹਾ ਉਹਦੇ ਚ, ਟਰੱਕ ਚ ਸੋਨਾ ਯੂਰੀਆ ਜਾ ਰਿਹਾ, ਕਿਸੇ ਚ ਨੂਰਪੁਰ ਮੱਖਣ ਜਾ ਰਿਹਾ, ਦੁੱਧ ਜਾ ਰਿਹਾ, ਉਹਦੀ ਨਮਾਇਸ਼ ਹੋ ਰਹੀ ਕਿ ਬਈ ਆਹ ਦੇਖੋ ਆਹ ਚੀਜ਼ਾਂ ਜਾ ਰਹੀਆਂ। ਹਾਂਜੀ, ਕੌਰਨਫਲੈਕਸ, ਫੌਜੀ ਕੌਰਨਫਲੈਕਸ ਜਾ ਰਹੇ ਆ, ਆਹ ਪ੍ਰੋਡਕਟ। ਹੁਣ ਕਹਿੰਦੇ ਜੀ ਏਦਾਂ ਹੋਊਗਾ ਸਾਰਾ ਕੁਝ। ਹਾਂ, ਉਹ ਆਖਿਰ ਚ ਦਿਖਾਇਆ ਕਿ ਫੀਲਡ ਮਾਰਸ਼ਲ ਵੀ ਟਰੱਕ ਤੇ ਖੜਾ ਤੇ ਉਹ PIA ਲਈ ਜਾ ਰਿਹਾ ਟਰੋਫੀਆਂ, ਆਹ ਸਾਰਾ ਕੁਝ ਜਿਹੜਾ ਨਾ ਉਹ ਦਿਖਾਇਆ ਜਾ ਰਿਹਾ। ਹਾਲਾਂਕਿ AI ਵਾਲੇ ਹੈ ਤਾਂ ਫੇਕ, ਲੇਕਿਨ ਉਹ ਜਿਹੜੀ ਮੰਜ਼ਰਕਸ਼ੀ ਕਰ ਰਹੇ ਆ ਬਿਲਕੁਲ ਠੀਕ। ਏਦਾਂ ਹੀ ਆ ਪਾਕਿਸਤਾਨੀ, ਤੁਸੀਂ ਦੇਖ ਲਓ ਕੁਛ ਰਹਿ ਨਹੀਂ ਗਿਆ, ਹਰ ਚੀਜ਼ ਤੇ ਇਹਨਾਂ ਨੇ ਕਬਜ਼ਾ ਕਰ ਲਿਆ। ਹਾਂਜੀ, ਕੋਈ ਸ਼ੈ ਨਹੀਂ ਛੱਡੀ, ਪਲਾਟ ਤੋਂ ਲੈ ਕੇ ਕੌਰਨਫਲੈਕਸ ਕੋਈ ਚੀਜ਼ ਤੁਸੀਂ ਚੁੱਕ ਲਓ, ਆਹ ਬਣਾ ਰਿਹਾ ਉਹ ਵੇਚ ਰਿਹਾ। ਆਹ ਇੱਕ ਕਸਰ ਰਹਿ ਗਈ ਸੀ, ਉਹਨਾਂ ਨੇ PIA ਵੀ ਚੁੱਕ ਲਈ। ਉਹ PIA ਦੇ ਵਿੱਚ ਵੀ ਹੁਣ ਜਿਹੜਾ ਨਾ ਆਪਣਾ ਹਿਸਾਬ ਕਿਤਾਬ ਉਹ ਠੋਕਣਗੇ, ਉਹ ਲਾਣਗੇ, ਨਾ ਇਹਨਾਂ ਨੂੰ ਕੋਈ ਰੋਕਣ ਵਾਲਾ, ਨਾ ਇਹਨਾਂ ਨੂੰ ਕੋਈ ਪੁੱਛਣ ਵਾਲਾ, ਨਾ ਇਹਨਾਂ ਨੂੰ ਕੋਈ ਦੱਸਣ ਵਾਲਾ। ਉਹ AI ਵੀਡੀਓ ਵੀ ਬੜੀ ਅੱਛੀ ਇਦਾਂ ਦੀ ਉਹਨਾਂ ਨੇ ਬਣਾ ਕੇ, ਆ ਵੀ ਤੁਸੀਂ ਕਹਿ ਲਓ ਕਿ ਆਵਾਮ ਦੀ ਅਗਾਹੀ ਵਾਸਤੇ। ਹਾਲਾਂਕਿ ਆਵਾਮ ਨੂੰ ਵੀ ਪਹਿਲਾਂ ਹੀ ਪਤਾ ਕਿ ਭਈ ਆ ਸਾਰਾ ਕੰਮ ਹੀ ਇਹਨਾਂ ਦਾ ਹਿਸਾਬ ਕਿਤਾਬ ਲੈ ਕੇ ਜਿਹੜਾ ਨਾ ਉਹ ਚੱਲ ਰਿਹਾ, ਅੱਗੇ ਠੋਕ ਰਿਹਾ। ਤੇ ਉਹਦੇ बाद जनाब खबर जड़ी है वो जनाब के लाहौर डिफेंस में पुलिस के ताकतवर ASPs की जानिब से दबाव डालकर डॉक्टर से 14 लाख रुपए लेने का मामला, डॉक्टर के क्लिनिक की CCTV फुटेज सामने आ गई। ਤੁਹਾਨੂੰ ਯਾਦ ਨਾ ਕੁਝ ਦਿਨ ਪਹਿਲੇ ਮੈਂ ਤੇ ਗੱਲ ਕੀਤੀ ਸੀ ਕਿ ਵੀ ਇੱਕ ASP ਆ, ਹਾਂ, ਉਹਨੇ ਜਿਹੜਾ ਉਹਦੀ ਸਹੇਲੀ ਜਿਹੜੀ ਆ ਉਹ ਤੁਹਾਨੂੰ ਤਾਂ ਡਾਕਟਰ ਦੇ ਗਈ ਆਪਣਾ ਆਈ ਸਪੈਸ਼ਲਿਸਟ ਦੇ, ਤਾਂ ਉਹ ਜਾ ਕੇ ਉਹਨੇ ਕੋਈ ਫੀਸ ਦਿੱਤੀ ਉਹਨੂੰ ਸਾਰਾ ਕੁਝ। ਉਹਦੇ ਬਾਅਦ ਉਹਨੇ ਵਕਤ ਪਾਤਾ ਕਿ ਵੀ ਮੇਰੀ ਅੱਖਾਂ ਦਾ ਆਪਰੇਸ਼ਨ ਠੀਕ ਨਹੀਂ ਹੋਇਆ, ਪੈਸੇ ਵਾਪਸ ਕਰੋ। ਤੇ ਉਹ ਇਹਦੀ ਸਹੇਲੀ ਹੈ ASP, ਹਾਂ, ਤੇ ਉਹ ਜਿਹੜੀ ਆ ਉਹਨੇ ਫਿਰ ਪ੍ਰੈਸ਼ਰ ਪਾਇਆ ਉਹਦੇ ਤੇ, ਉਹਦੇ ਕੋਲ 1.5 ਲੱਖ ਵੀ ਵਾਪਸ ਕਰਵਾਇਆ ਤੇ 14 ਲੱਖ ਹੋਰ ਲਿਆ ਉਹਦੇ ਕੋਲ ਕਿ ਵੀ ਇਹਨੂੰ ਵਾਪਸ ਇਹਨੂੰ ਦੇ ਤਾਂ ਕਿ ਜਾ ਕੇ ਕਿਤੇ ਹੋਰ ਇਲਾਜ ਕਰਾਏ। ਉਹ ਸਭ ਜਿਹੜਾ ਉਹ ਬੇੜਾ ਕਰੇ, ਉਹਦੀ CCTV ਫੁਟੇਜ ਜਿਹੜੀ ਉਹ ਜਾਰੀ ਹੋ ਗਈ ਆ। ਤੇ ਹੁਣ ਖਬਰ ਆ ਰਹੀ ਆ ਕਿ ਵੀ ਉਹ ASP ਜਿਹੜੀ ਆ, ਹਾਂ, ਉਹ ਆ ਵਾ ਸ਼ਹਿਰ ਬਾਨੋ ਨਕਵੀ। ਓਏ ਹੋਏ, ਇੱਕ ਸਹਾਫੀ ਜਿਹੜਾ ਇੱਥੇ ਸਹਾਫੀ ਆ ਟਵਿੱਟਰ ਤੇ, ਉਹਨੇ ਦੱਸਿਆ ਕਿ ਬਈ ਆ ਜਿਹੜਾ ਨਾ ਸ਼ਹਿਰ ਬਾਨੋ ਨਕਵੀ ਆ ਜਿਹੜੀ ਆ ਨਾ ਆਹ ਕਰਤੂਤ ਕਰ ਰਹੀ। ਨਾਲ ਉਹਨੇ ਉਹ CCTV ਦੀ ਫੁਟੇਜ ਵੀ ਲਾਈ ਆ ਤੇ ਆਪਣਾ ਉਹਦੀ ਸ਼ਹਿਰ ਬਾਨੋ ਨਕਵੀ ASP ਜਿਹੜੀ ਆ ਇਹਦੀ ਵੀ ਲਾਤੀ। ਉਹ ਜਿਹੜੀ ਉੱਥੇ ਬੈਠੀ ਪੋਡਕਾਸਟ ਦੇ ਵਿੱਚ ਕਹਿੰਦੀ ਸੀ ਕਿ ਹੈਂ ਅੱਛਾ ਮਰਡਰ ਹੋ ਗਿਆ ਹੈ, ਚਲੋ ਉੱਠੀ ਆ ਜਾ ਕੇ ਘੰਟੇ 'ਚ ਵਾਪਸ ਆਇਆ, ਕਹਿੰਦੀ ਲੋ ਸਾਰਾ ਕੁਝ ਸੌਰਟ ਆਊਟ ਹੋ ਗਿਆ। ਉਹ ਉਹਦੇ ਪੋਲ ਖੋਲ ਕੇ ਰੱਖ ਦਿੱਤਾ। ਔਰ ਤੁਹਾਨੂੰ ਪਤਾ ਕਿ ਕੌਣ ਆ ਇਹ? ਆਪਣਾ ਉਹਦੀ ਰਿਸ਼ਤੇਦਾਰ ਆ, ਉਹ ਬੁਲੇਟ ਪ੍ਰੂਫ ਵਾਲੇ ਦੀ, ਬੁਲੇਟ ਪ੍ਰੂਫ ਮੌਂਕ ਦੀ ਰਿਸ਼ਤੇਦਾਰ। ਹਾਂ, ਬਲ ਮੌਂਕ ਨਹੀਂ ਕਹਿਣਾ ਚਾਹੀਦਾ, ਉਹ ਪਾਉਂਦਾ ਨਹੀਂ ਸੀ ਜੈਕਟ, ਆਹ ਜੈਕਟ ਪਾਉਂਦਾ, ਜੈਕਟ ਵਾਲੀ ਸਰਕਾਰ, ਜੈਕਟ ਵਾਲੀ ਸਰਕਾਰ ਜੀ, ਆਹ ਜੈਕਟ ਵਾਲੀ ਸਰਕਾਰ ਦੀ ਜਿਹੜੀ ਹੈ ਨਾ, ਹਾਂ, ਉਹ ਇਹ ਆਪਣੇ ਰਿਸ਼ਤੇਦਾਰ। ਔਰ ਹੁਣ ਇਹਨੂੰ ਫੜਨ ਵਾਲਾ ਕੋਈ ਨਹੀਂ, ਇਹਨੂੰ ਕਹਿਣ ਵਾਲਾ ਕੋਈ ਕੁਛ ਨਹੀਂ। ਦੇਖੋ ਗਰੀਬ ਡਾਕਟਰ ਦੇ 14 ਲੱਖ ਲੈ ਉੜੀ ਜਾਂਦਾ ਉਹਦਾ, ਕਰੋ ਉਹਨੂੰ ਦਵਾਇਆ ਦੇਖੋ ਆਪਣੀ ਸਹੇਲੀ। ਹੁਣ ਉਹ ਇਹਦੀ ਸਹੀ ਇਨਵੈਸਟੀਗੇਸ਼ਨ ਹੋਵੇ ਸਾਫ ਸੁਥਰੀ ਤੇ ਪਤਾ ਲੱਗੇਗਾ ਕਿ ਵੀ ਇਹਨੇ ਕਿੰਨੇ ਰੱਖੇ ਤੇ ਸਹੇਲੀ ਨੇ ਕਿੰਨੇ ਰੱਖੇ। ਹਾਂਜੀ, ਸੋ ਜੋ ਸਾਰਾ ਆਹ ਕੰਮ ਹੋ ਰਿਹਾ ਪੰਜਾਬ ਦੇ ਵਿੱਚ, ਅੰਦਾਜ਼ਾ ਕਰੋ ਕੀ ਬੇੜਾ ਗਰਕ ਹੋ ਰਿਹਾ। ਸਰੇਆਮ ਕਰਪਸ਼ਨ ਕੀਤੀ ਜਾ ਰਹੀ ਆ, ਡਾਕਟਰ ਨੂੰ ਫੜਿਆ ਜਾ ਰਿਹਾ, ਉਹਨਾਂ ਕੋਲ ਪੈਸੇ ਕਢਾਏ ਜਾ ਰਿਹਾ, ਪ੍ਰੈਸ਼ਰ ਪਵਾਇਆ ਜਾ ਰਿਹਾ, ਵਰਦੀ ਦਾ ਗਲਤ ਇਸਤੇਮਾਲ ਕੀਤਾ ਜਾ ਰਿਹਾ। ਉਹ ਵੀ ਕਹਿੰਦੇ ਵੀ ਇਦਾਂ ਹੀ ਆ ਨਾ, ਜਦ ਉਹ ਵੱਡੀ ਵਰਦੀ ਜਿਹੜੀ ਆ ਉਹ ਗਲਤ ਇਸਤੇਮਾਲ ਕਰ ਰਹੀ ਆ ਆਪਣਾ, ਸਭ ਤੋਂ ਵੱਡਾ ਤੁਹਾਡਾ ਫੀਲਡ ਮਾਰਸ਼ਲ ਉੱਤੇ ਬੈਠਾ ਜਿਹੜਾ, ਹਾਂਜੀ, ਉਹ ਗਲਤ ਇਸਤੇਮਾਲ ਕਰ ਰਿਹਾ ਆਪਣੇ ਅਹੁਦੇ ਦਾ, ਜਦ ਆਇਨ ਨੇ ਕਿਹਾ ਵਾ ਕਿ ਵੀ ਸਿਆਸਤ 'ਚ ਮੁਦਾਖਲਤ ਨਹੀਂ ਕਰਨੀ ਤੁਸੀਂ। ਆਹ ਗੱਦਾਰੀ ਹੈ। ਆਰਟੀਕਲ 6 ਲੱਗਦਾ, ਉਹਨਾਂ ਨੇ ਚੁੱਕ ਕੇ ਆਈ ਪਾੜ ਪੁੜ ਕੇ ਸਾਰੇ ਸੁੱਟ ਦਿੱਤਾ ਔਰ ਹਰ ਚੀਜ਼ ਤੇ ਕਬਜ਼ੇ ਕਰ ਲਿਆ ਬੰਦੂਕ ਦੇ ਜ਼ੋਰ ਤੇ ਸਾਰਾ। ਉਹ ਬਈ ਜਦ ਉੱਤੇ ਵੱਡਾ ਬਦਮਾਸ਼ ਬਹਿ ਗਿਆ ਤੇ ਇਹ ਤੇ ਨਿੱਕੇ ਨਿੱਕੇ ਬਦਮਾਸ਼ ਨੇ। ਹਾਂ, ਇਹ 14 ਲੱਖ ਦੀ ਕਰ ਲਈ, ਇਹਦੇ ਕੋਲ ਕਰੋੜ ਦੀ, ਇਹਦੇ ਕੋਲ ਕਰ ਲਈ 2 ਕਰੋੜ ਦੀ। ਅੱਜ ਨੇ ਵੀ ਪੁਲਿਸ ਵਾਲੇ ਸਾਰੇ ਇਦਾਂ ਦਾ ਹਿਸਾਬ ਕਿਤਾਬ। ਉਹ ਪੰਜਾਬ ਦੇ ਵਿੱਚ ਹੋਰ ਇੱਕ ਗੰਦ ਮਚਿਆ ਹੋਇਆ। ਮੈਂ ਦੇਖ ਰਿਹਾ ਸੀ CCTV ਫੁਟੇਜ ਤੇ, ਚਲੋ ਉਹ ਆਈ ਹੈ, ਉਹ ਦਿਖਾ ਨਹੀਂ ਸਕਦੇ, ਲੇਕਿਨ ਉਹ ਖਬਰ ਜਿਹੜੀ ਹੈ ਨਾ ਉਹ ਮੈਂ ਤੁਹਾਨੂੰ ਦੱਸ ਦਿੰਦਾ
ਕਿ ਬਈ ਆ ਉੱਥੇ ਜਿਹੜਾ ਨਾ ਆਪਣਾ ਪੰਜਾਬ ਦੇ ਵਿੱਚ ਇੱਕ, ਬਲਕਿ ਸੀਸੀਟੀਵੀ ਨਹੀਂ, ਉਹ ਇੰਟਰਵਿਊ ਆ ਇੱਕ, ਹਾਂ ਇੰਟਰਵਿਊ ਉਹਨੇ ਲਿਆ, ਪਤਾ ਨਹੀਂ ਕਿਹੜੀ ਆਪਣਾ ਉਰਦੂ ਪੁਆਇੰਟ ਵਾਲਿਆਂ ਨੇ, ਉਹਨਾਂ ਨੇ ਜਾ ਕੇ ਇੰਟਰਵਿਊ ਲਿਆ। ਇੱਕ ਫੈਮਿਲੀ ਆ, ਉਹਦੇ 5 ਬੰਦੇ ਜਿਹੜੇ ਆ ਨਾ ਉਹ ਫੜਕਾ ਦਿੱਤੇ ਨੇ ਸੀਸੀਡੀ ਵਾਲਿਆਂ ਨੇ, 3 ਉਹਨਾਂ ਦੇ ਪੁੱਤਰ 2 ਦਮਾਦ। ਅੰਦਾਜ਼ਾ ਕਰੋ ਕੈਸੀ ਬਰਬਰੀਅਤ, ਕੈਸੇ ਜ਼ੁਲਮ। ਉਹ ਜਾ ਕੇ ਉਹਦੇ ਕੋਲ ਇੰਟਰਵਿਊ ਲੈ, ਉਹ ਵਿਚਾਰੇ ਰੋਂਦੇ, ਕਹਿੰਦੇ ਸਾਡੇ 5 ਬੰਦੇ ਇਹਨਾਂ ਨੇ ਸੀਸੀਡੀ ਵਾਲਿਆਂ ਨੇ ਚੁੱਕਿਆ, ਉਹ ਚੁੱਕ ਕੇ ਮੁਕਾਬਲੇ 'ਚ ਪਾਰ ਕਰਤੇ। ਹੁਣ ਆ ਮਰੀਮ ਨਵਾਜ਼ ਦੀ ਸੀਸੀਡੀ ਜਿਹੜੀ ਬਣਾਈ ਹੈ, ਜਿਹਦੇ ਤੋਂ ਇਹ ਕਹਿੰਦੀ ਆ ਕਿ ਬਈ ਹੁਣ ਮੈਂ ਸਾਫ਼ ਕਰਕੇ ਰੱਖ ਦੂੰਗੀ, ਹੁਣ ਮੈਂ ਬਰਦਾਸ਼ਤ ਨਹੀਂ ਕਰੂੰਗੀ। ਬਈ ਆ ਕੀ ਆ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ? ਮਾਵਰਾ ਅਦਾਲਤ ਜਿਹੜਾ ਨਾ ਉਹ ਇਦਾਂ ਦੇ ਬੇਗੈਰਤੀ ਔਰ ਬੇਸ਼ਰਮੀ ਵਾਲੇ ਕੰਮ ਹੋਈ ਜਾ ਰਹੇ, ਨਾ ਜੁਰਮ ਸਾਬਤ, ਨਾ ਉਹਨਾਂ ਦਾ ਪਤਾ ਕੀ ਕੀਤਾ ਕੀ ਨਹੀਂ ਕੀਤਾ। ਔਰ ਉਹ ਉਹਨਾਂ ਦੇ ਜਿਹੜੇ ਉੱਥੇ ਘਰ ਵਾਲੇ ਨੇ, ਉਹਨਾਂ ਦੀ ਮਾਂ ਵਿਚਾਰੀ ਇੱਥੇ ਰਹਿੰਦੀ, ਉਹ ਦੱਸ ਰਹੀ ਆ ਕਿ ਬਈ ਏਦਾਂ ਸਾਰੇ ਉਹ ਕਿਤੇ ਸ਼ਾਦੀ ਤੇ ਗਏ ਸੀਗੇ, ਉੱਥੋਂ ਉਹਨਾਂ ਨੇ ਚੁੱਕ ਕੇ ਲੈ ਗਏ ਆ, ਤੇ ਉਹਦੇ ਬਾਅਦ ਜਗ੍ਹਾ ਜਗ੍ਹਾ ਤੇ ਜਿਹੜੀਆਂ ਨਾ ਉਹਨਾਂ ਦੀ ਲਾਸ਼ਾਂ ਸਾਨੂੰ ਕਹਿੰਦੇ ਆ ਕਿ ਤੁਸੀਂ ਲੈ ਜਾਓ ਆ ਕੇ ਚੁੱਕ ਕੇ। ਅੰਦਾਜ਼ਾ ਕਰੋ ਸੀਸੀਡੀ ਵਾਲੇ ਇਹ ਕੀ ਬੇਗੈਰਤੀ ਹੈ। ਫਿਰ ਉਹ ਦੱਸਦੇ ਕਿ ਸਾਡੀ ਦੁਸ਼ਮਣੀ ਸੀਗੀ ਕਿਸੇ ਹੋਰ ਨਾਲ, ਹਾਂ ਕਿਤੇ ਬਾਬਲਪੁਰ 'ਚ ਉਹਨਾਂ ਦੀ ਕਿਤੇ ਦੁਸ਼ਮਣੀ ਚੱਲਦੀ ਸੀ, ਕੋਈ ਪਰਚੇ ਪੁਰਚੇ ਹੋਏ ਸੀਗੇ, ਤੇ ਉਹਨਾਂ ਨੇ ਹਿਸਾਬ ਕਿਤਾਬ ਲਵਾਤਾ ਪੁਲਿਸ ਤੋਂ। ਅੰਦਾਜ਼ਾ ਕਰੋ ਯਾਰ ਕਿੰਨੀ ਕਰਪਸ਼ਨ ਔਰ ਬੇਗੈਰਤੀ, ਇਨਸਾਨੀ ਜਾਨ ਦੀ ਕੀਮਤ ਹੀ ਕੋਈ ਨਹੀਂ ਰਹਿ ਗਈ ਕਿ ਕੋਈ ਬੰਦਾ ਉੱਠ ਕੇ ਸੀਸੀਡੀ ਵਾਲਿਆਂ ਕੋਲ ਕੰਮ ਕਰਵਾ ਦੇਵੇ। ਇਹ ਹੁਣ ਮੌਕਫ ਆ ਰਿਹਾ ਉਹਦਾ ਆਪਣਾ ਉਰਦੂ ਪੁਆਇੰਟ ਵਾਲੇ ਵਿੱਚ, ਜਿਹੜਾ ਉਹਨਾਂ ਦੇ ਫੈਮਿਲੀ ਨੇ ਉਹਨਾਂ ਨੇ ਦਿੱਤਾ ਸਾਰਾ, ਕਿ ਬਈ 3 ਉਹਨਾਂ ਦੇ ਬੇਟੇ ਤਿੰਨੋਂ ਹੀ ਖੜਕਾਤੇ, ਨਾਲ ਉਹਦੇ 2 ਉਹਨਾਂ ਦੇ ਬਹਿਨੋਈ ਵੀ, ਸਿਰਫ ਦੁਸ਼ਮਣ। ਇਹ ਤੇ ਆਪਣੇ ਮਾਲ ਪਾਣੀ ਆਪਣਾ ਖਰੀ ਕਰੀ ਜਾ ਰਹੇ ਨੇ, ਔਰ ਪੁੱਛਣ ਦੱਸਣ ਵਾਲਾ ਕੋਈ ਨਹੀਂ। ਕੋਈ ਜਾ ਕੇ ਪੁੱਛੇ ਨਾ ਮਾਈ ਨੂੰ, ਮਾਈ ਤੰਦੂਰ ਵਾਲੀ, ਮਾਈ ਜਨਰਲੀ ਟਿੱਕਿਆਂ ਵਾਲੀ ਨੂੰ, ਕਿ ਬਈ ਆਹ ਕੀ ਹੋ ਰਿਹਾ ਪੰਜਾਬ ਦੇ ਵਿੱਚ, ਆਹ ਕੀ ਤੁਸੀਂ ਸੀਸੀਟੀ ਬਣਾਈ, ਉਹ ਆਪਣੀਆਂ ਦਿਹਾੜੀਆਂ ਲਾਈ ਜਾ ਰਹੇ ਨੇ ਕਿ ਇੰਨਾ ਆਸਾਨ ਹੋ ਗਿਆ ਕਿ ਕਿਸੇ ਨੂੰ ਪੈਸੇ ਦਿਓ ਤੇ ਜਾ ਕੇ ਆ ਗੱਲ, ਕਿਸੇ ਨੂੰ ਕੀ ਪੁਲਿਸ ਵਾਲਿਆਂ ਨੂੰ ਦਿਓ, ਤਾਂ ਪੁਲਿਸ ਵਾਲੇ ਇਹ ਕੰਮ ਕਰ ਰਹੇ ਨੇ, ਕਿਰਾਏ ਦੇ ਕਾਤਲ ਬਣੇ ਹੋਏ ਪੁਲਿਸ ਵਾਲੇ। ਅੰਦਾਜ਼ਾ ਕਰੋ ਇਹ ਬਰਬਰੀਅਤ ਹੋ ਰਹੀ ਆ, ਇਹ ਜ਼ੁਲਮ ਹੋ ਰਿਹਾ ਪੰਜਾਬ ਦੇ ਵਿੱਚ, ਔਰ ਪੰਜਾਬ ਦੀ ਆਵਾਮ ਸੁੱਤੀ ਮਰੀ ਪਈ, ਕੋਈ ਹੋਸ਼ ਨਹੀਂ ਉਹਨਾਂ ਨੂੰ। ਬਈ ਦੇਖੋ ਤਾਂ ਸਹੀ ਤੁਹਾਡੇ ਨਾਲ ਹੋ ਕੀ ਰਿਹਾ ਇੱਥੇ ਪੰਜਾਬ ਦੇ ਵਿੱਚ। ਆ ਜਿਹੜੀ ਸੱਤੀ ਸਵਿਤਰੀ ਉੱਥੇ ਆ ਕੇ ਬਿਠਾਈ ਹੈ ਇਹਨਾਂ ਨੇ, ਇਹ ਕੀ ਕਰ ਰਹੀ ਹੈ ਪੰਜਾਬ ਦੇ ਵਿੱਚ? ਇਹਨੇ ਬੇੜਾ ਗਰਕ ਕਰਕੇ ਰੱਖਤਾ ਪੂਰੇ ਪੰਜਾਬ ਦਾ। ਉੱਤੇ ਜਿਹੜਾ ਬੂਟ ਪਾਲਸ਼ੀਆ ਬਿਠਾਇਆ ਉਹਨੇ ਪੂਰੇ ਮੁਲਕ ਦਾ ਬੇੜਾ ਗਰਕ ਕਰ ਦਿੱਤਾ। ਕੋਈ ਪੁੱਛਣ ਦੱਸਣ ਵਾਲਾ ਨਹੀਂ, ਕਰਜ਼ੇ ਮੁਲਕ ਤੇ ਚੜੇ ਪਏ ਹਾਂਜੀ, ਤੇ ਟਗੇ ਦੀਆਂ ਜਿਹੜੀਆਂ ਨਾ ਗੱਲਾਂ ਇਹਨਾਂ ਕੋਲ ਸੁਣ ਲਓ ਤੁਸੀਂ। ਔਰ ਜਾਂਦੇ ਹੋਏ ਸਾਰਿਆਂ ਨੂੰ ਜਿਹੜਾ ਨਾ ਉਹ ਜਿਹੜੇ ਕ੍ਰਿਸਮਸ ਮਨਾ ਰਹੇ ਨੇ, ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਜਨਾਬ ਕ੍ਰਿਸਮਸ ਦੀ। ਤੇ ਅੱਜ ਮੇਰਾ ਖਿਆਲ ਦੇਖੇ ਗਏ ਨੇ ਇੱਕ ਜਿਹੜੇ ਨੇ ਕੋਈ ਨਵੇਂ ਪੋਪ ਆਏ ਨੇ ਉੱਥੇ, ਉਹਨਾਂ ਨੇ ਵੀ ਖਿਤਾਬ ਕੀਤਾ ਕਿਤੇ ਚਰਚ 'ਚ ਜਾ ਕੇ, ਤੇ ਉਹਨਾਂ ਨੇ ਵੀ ਮੁਬਾਰਕਬਾਦ ਦਿੱਤੀ ਹੈ। ਅਸੀਂ ਕਿਹਾ ਚਲੋ ਅਸੀਂ ਵੀ ਦੇ ਦਈਏ ਤੁਹਾਨੂੰ ਮੁਬਾਰਕ। ਤੇ ਬਾਬਾ ਜੀ ਕਹਿੰਦੇ ਆ ਕਾਹਦਾ ਪੋਪ ਆਇਆ, ਤੇ ਪਾਪੀ ਚੁੱਲ੍ਹਾ ਲੱਗ ਰਿਹਾ। ਮੈਂ ਬਾਬਾ ਜੀ ਪਾਪੀ ਚੁੱਲ੍ਹ, ਬਾਬਾ ਜੀ ਕਹਿੰਦੇ ਮਹਾਨ ਪਾਪੀ ਨਹੀਂ ਹੁੰਦੇ ਜਿਹੜੇ, ਪਾਪੀ ਨਾਲਾ ਚੁੱਲ੍ਹੋ ਆ ਲੱਗ ਰਿਹਾ ਮੈਨੂੰ, ਪਾਪੀ ਲੱਗ ਰਿਹਾ। ਆ ਕਿੱਥੇ ਪਹੁੰਚਿਆ ਹੋਇਆ? ਮੈਂ ਕਿਹਾ ਬਾਬਾ ਜੀ ਪਤਾ ਨਹੀਂ ਕੌਣ, ਹਾਂ ਲੱਗਦਾ ਦੇਖਿਆ ਕੋਈ ਆ, ਲੇਕਿਨ ਆ ਚਾਹ ਕੇ ਕਿਤੇ ਚਰਚ ਇਹ ਮੁਬਾਰਕਾਂ ਦੇ ਰਿਹਾ। ਇਹਦੀ ਮੁਬਾਰਕ ਤੁਸੀਂ ਕਬੂਲ ਨਹੀਂ ਕਰਨੀ, ਹਾਂ ਸਾਡੇ ਵਾਲਾ ਮੁਬਾਰਕ ਲੈ ਲਓ ਕਬੂਲ ਕਰ ਲਓ, ਇਹਦੇ ਨਾਲ ਕਰਨਾ 2 ਨੰਬਰ ਆਦਮੀ ਲੱਗ ਰਿਹਾ, ਇਹ ਤੁਹਾਡੇ ਨਾਲ ਕੋਈ ਹੱਥ ਕਰ ਜਾਏਗਾ।